अस्सलाम वालेकुम, गुड मॉर्निंग। कैसे हैं आप सब? उम्मीद है कि आप सब खैर खैरियत से होंगे, सेहत तबीयत ठीक होगी, बिल्कुल फिट फाट होंगे और भाई को दुआ में बहुत ज़्यादा याद कर रहे होंगे। लो जी, आज हम डेली ਤੇ ਤੁਹਾਡਾ ਭਾਈ डेली रूटीन चेंज ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਅੱਜ ਤੁਹਾਡਾ ਭਾਈ ਜਲਦੀ ਉੱਠ ਗਿਆ, 9:30 ਵਜੇ ਉੱਠਿਆ, ਲੇਕਿਨ ਹੁਣ ਸ਼ਾਵਰ ਵਗੈਰਾ ਲੈ ਕੇ ਕੱਪੜੇ ਛੱਪੜੇ ਚੇਂਜ ਕਰਕੇ ਕੋਈ 10:30 ਹੋ ਗਏ ਨੇ ਤੇ ਮਾਂ ਜੀ ਨੂੰ ਹੁਣ ਮੈਂ ਧੱਕਾ ਧੁੱਕਾ ਲਾ ਕੇ ਠਾ ਛੱਡਿਆ ਤੇ ਮਾਂ ਜੀ ਨੂੰ ਉੱਠ ਕੇ ਨਾਸ਼ਤੇ ਦਾ ਕੋਈ ਬੰਦੋਬਸਤ ਕਰ ਲਓ ਨਾ ਜਲਦੀ ਜਲਦੀ, ਕਿਉਂਕਿ ਅੱਜ ਇੱਥੋਂ ਤੱਕ ਹਾਲਤ ਖੁਸ਼ਕ ਹੋਇਆ ਪਿਆ। ਚਾਹ ਨੂੰ ਬਹੁਤ ਦਿਲ ਕਰਦਾ, ਬੜੀ ਸ਼ਦੀਦ ਕਿਸਮ ਦੀ ਤਲਬ ਹੋ ਰਹੀ ਹੈ ਕਿਉਂਕਿ ਰਾਤੀ ਮੈਂ ਦੋਸਤਾਂ ਨਾਲ ਬਾਹਰ ਚਲਾ ਗਿਆ, ਖਾਣਾ ਖਾਣ ਤੋਂ ਬਾਅਦ ਚਾਹ ਨਹੀਂ ਪੀਤੀ ਤੇ ਮੈਂ ਉੱਥੇ ਪੀਵਾਂਗੇ, ਉੱਥੇ ਵੀ ਜਿਹੜਾ ਨਾ ਸਾਡਾ ਚਾਹ ਨਹੀਂ ਪੀਤੀ ਤੇ ਸਿੱਧਰ ਉਧਰ ਫਿਰ ਫੁਰ ਕੇ ਜਿਹੜਾ ਨਾ ਉਸ ਬਾਅਦ ਫਿਰ ਮੈਂ ਘਰ ਆ ਗਿਆ ਕੋਈ 1 ਵਜੇ। ਕੀ ਮੂੰਹ ਤੇ ਹੱਥ ਰੱਖ ਕੇ ਵੇਖੀ ਜਾ ਰਹੇ ਜੀ? ਨਾਸ਼ਤਾ ਨਹੀਂ ਕਰਨਾ, ਪਿੰਡੋਂ ਫੋਨ ਆਇਆ ਸੀ ਤੂੰ ਨਾਸ਼ਤਾ ਲੈ ਕੇ ਪਿੰਡ ਜਾਣਾ ਵਾ। ਕੀ ਮਤਲਬ ਨਾਸ਼ਤਾ ਨਹੀਂ ਕਰਨਾ? ਉੱਥੇ ਜਾ ਕੇ ਪਿੰਡ ਨਾਸ਼ਤਾ ਇੱਥੋਂ ਲੈ ਕੇ ਜਾਣਾ, ਪਿੰਡ ਜਾ ਕੇ ਕਰਨਾ ਵਾ। ਤੇ ਬਣਾਉਂਗੇ ਤੇ ਲੈ ਕੇ ਜਾਵਾਂਗਾ ਨਾ, ਕਿੱਥੋਂ ਲੈ ਕੇ ਜਾਵਾਂ? ਬਣਾਉਂਗੇ ਉੱਥੇ ਲੈਣਾ ਵਾ, ਪਾਏ ਵਗੈਰਾ ਲੈਣੇ ਆ। ਪਾਏ? ਕੀ ਬਾਤ ਹੈ, ਕੀ ਬਾਤ ਹੈ। ਅੱਜ ਖੈਰ ਹੈ? ਖੈਰ ਹੀ ਆ, ਉਹ ਤੈਨੂੰ ਵੈਰ ਨਾਲ ਥੋੜਾ ਕਹਿਣ ਨਹੀਂ ਆ। ਅੱਜ ਸਵੇਰ ਪਾਇਆਂ ਦਾ ਨਾਸ਼ਤਾ ਹੈ। ਉਹ ਤੇਰੀ ਵੱਡੀ ਮਾਂ ਦਾ ਦਿਲ ਕਰਨ ਡਿਆ ਸੀ ਪਾਏ ਖਾਣ ਨੂੰ ਤੇ ਮੈਂ ਇਹਨੂੰ ਫੋਨ ਕਰਕੇ ਕਹਿੰਦੀ ਵੀ ਪਾਏ ਖਾਣ ਨੂੰ ਦਿਲ ਕਰਦਾ। ਮੈਂ ਕਿਹਾ ਹੁਣ ਪਕੌੜ ਤੇ ਜੇ ਦੇਰ ਲੱਗਣੀ ਆ ਤੇ ਬੜੇ ਬਣਾਈ ਲੈ ਕੇ ਕਾਲ ਦਿੰਨੇ ਆ। ਉਹਨੇ ਕਿਹਾ ਕਾਲ ਦੋ, ਫਿਰ ਮੈਂ ਰੋਟੀ ਨਹੀਂ ਖਾਂਦੀ। ਹੁਣ ਮਾਈ ਭੁੱਖੀ ਬੈਠੀ ਏ। ਲੋ ਜੀ, ਹੁਣ ਨਾਸ਼ਤਾ ਫਿਰ ਉੱਥੇ ਜਾ ਕੇ ਕਰਦਾ। ਫਿਰ ਉੱਠੋ, ਤੁਸੀਂ ਜਾਣਾ ਨਾਲ? ਨਹੀਂ, ਮੈਂ ਤਾਂ ਜਾਣਾ ਨਹੀਂ ਤੇ ਨਾ ਹੀ ਮੈਂ ਨਾਸ਼ਤਾ ਕਰਨਾ। ਕਿਉਂ? ਤਾਂ ਤੁਹਾਡੀ ਜੀ ਡਾਈਟ ਸ਼ੁਰੂ ਕੀਤੀ ਗੱਲ ਦੀ? ਭੁੱਖ ਹੜਤਾਲ ਹੈ? ਸੱਚੀ ਦੱਸੇ ਮੈਨੂੰ, ਵਾਕਈ ਜਾਣਾ ਪਿੰਡ? ਉਹ ਝੂਠ ਬੋਲਣ ਨਹੀਂ, ਮੈਂ ਤੈਨੂੰ ਸੱਚ ਬੋਲਣ ਦਈ ਆ। ਹੋਰ ਮੈਂ ਤੈਨੂੰ ਕੋਈ ਝੂਠ ਬੋਲਿਆ ਕਦੇ ਅੱਗੇ? ਚਲੋ ਉੱਠ ਕੇ ਫਿਰ ਚਾਹ ਚੂਹ ਤੇ ਪਕਾਓ ਨਾ, ਤੇ ਤੁਸੀਂ ਵੀ ਚਲੋ, ਉੱਠੋ, ਕੱਪੜੇ ਕੋੜੇ ਬਦਲੋ, 2 ਮਿੰਟ ਲੱਗਣੇ। ਮੈਂ ਨਹੀਂ ਜਾਣਾ, ਮੇਰਾ ਨਹੀਂ ਦਿਲ ਹਜੇ, ਤੇ ਤੂੰ ਭੱਜ ਕੇ ਚੱਕਰ ਲਾ, ਨਾਸ਼ਤਾ ਦੇ ਆ ਉਹਨਾਂ ਨੂੰ। ਚਲੋ ਜੀ, ਫਿਰ ਹੁਣ ਸਵੇਰ ਜਿਹੜਾ ਨਾ ਪਿੰਡ ਨਿਕਲਣਾ ਪੈ ਰਿਹਾ ਤੇ ਹੁਣ ਨਿਕਲੀਏ ਫਿਰ ਪਿੰਡ ਨੂੰ। ਕਿੱਥੇ ਮੇਰੇ ਮੋਟਰਸਾਈਕਲ ਦੀ ਚਾਬੀ ਦਿਓ? ਚਾਬੀ ਇਹ ਹੋ ਗਈ ਐਨਕ, ਦੂਜੇ ਦੀ ਚਾਬੀ ਵੇਚੀ ਆ। ਹੁਣ ਫਿਰ ਆਪਾਂ ਪਹਿਲੇ ਨਾਸ਼ਤਾ ਲੈਣੇ, ਨਾਸ਼ਤਾ ਲੈ ਕੇ ਪਿੰਡ ਨੂੰ ਨਿਕਲਦੇ ਹਾਂ। ਪਿੰਡ ਨਾਸ਼ਤਾ ਕਰਾ ਕੇ, ਠੀਕ ਹੈ, ਤੇ ਉਸ ਤੋਂ ਬਾਅਦ ਬੱਚਿਆਂ ਨੂੰ ਸਾਰਿਆਂ ਨੂੰ, ਬੱਚਿਆਂ ਵੱਡਿਆਂ ਛੋਟਿਆਂ ਸਾਰਿਆਂ ਨੂੰ, ਬੀਬੀਆਂ ਬੂਬੀਆਂ ਨਾਸ਼ਤੇ ਕਰਾਈਏ ਤੇ ਨਾਸ਼ਤੇ ਕਰਾ ਕੇ ਤੇ ਫਿਰ ਆਪਾਂ ਵਾਪਸ ਆਨੇ ਆ ਤੇ ਨਾਲੇ ਤੁਹਾਨੂੰ ਨਾਸ਼ਤੇ ਦਿਖਾਣੇ ਆ। चलो अब चलते हैं हम लोग गाँव। सबसे पहले बाइक का पा ही ले जाने, चाबी दे विच लगी है, ठीक है। आज मौसम गर्मी घट गई है हुण काफ़ी हद तक, मतलब दिनों दिन मौसम ठंडा होता जा रहा, गर्मी दिनों दिन कट्टी जा रही। हुण निकली है, जाते जाते अचानक निकलन लगा मेरे जहन च आया, मैं कहा नवीं जुत्ती तो मैं पाई नहीं, 4 दिन हो गए बुणी नहीं की। चेक करो, फिट है यैसे काम ओके करो। पर मैनू बड़ी अजीब जी लग रही, मैं कभी अंगूठे वाली पाँदा नहीं, पाई है तो हुण अजीब जी फील हो रहा है। जी अपना नाश्ता लग रहा है, नाश्ता लग गया तो फिर लैके 6 hours later। ओए उस्मान मियां, ओए आजा यार, इधर भी आजा, ए आजा, ਅੱਖਾਂ ਕਰ, आजा 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 आजा। ਬਿਸਮਿਲ੍ਲਾ ਕਰਕੇ ਚੱਕ ਭਾਈ, ਬਿਸਮਿਲ੍ਲਾ ਕਰ, बिस्मिल्लाह कर। साडा जवान भाई तुरन लग गया, ਬਿਸਮਿਲ੍ਲਾ ਤਾਂ ਬੈਂਦਾ ਹੀ ਨਹੀਂ ਗਾ ਜੱਟ ਕਨਾ ਜਾ, तुरन लग गया। हुण क्या तुर के वाह ਪਾਏ ਪਾਏ ਕਰ ਲੋ, ਪਾਏ हेलो ਥੱਲੇ ਨਹੀਂ ਪੈਰ ਲਾਉਂਦਾ ਏ, तुरन लग गए, ਥੱਲੇ ਖੜਾ ਕਰੋ ਤੇ ਪੈਰ ਤਾਂ ਝੁਕਦਾ ਨਾ, ਪੈਰ तुरन लग गए। ए ओए ਹੈ ओए हंस के तो विखा दियो ਆਵਾਜ਼ सानू। ਮਾਰੇ ਤੇ ਫੇਰ ਬੋਲਦਾ। हाँ जी, पापे वाल वेख के हसदा है। ਆ ਅੱਬਾ ਵੱਲ ਵੇਖ, ਅੱਬੂ ਵੱਲ। ए ਪਾਪਾ इधर ਵਾਈ ਮਾਰ, ਪਾਪਾ ਨਹੀਂ ਵੇਖਣ ਡਿਆ, ਪਾਪਾ ਨੂੰ ਵਾਈ ਮਾਰ, ਪਾਪਾ ਹੈਲੋ ਹੈਲੋ ਪਾਪਾ। ਹੁਣ ਤੇ ਮੁੰਡਾ ਭਾਈ ਸੌਂਦਾ ਹੀ ਨਹੀਂ, ਅਗਲਾ ਕਹਿੰਦਾ ਮੈਂ ਖੇਡਣਾ ਤੇ ਬਸ ਮੈਨੂੰ ਖਿਡਾਈ ਚੱਲੋ। ਤੇ ਹੋਰ ਹੁਣ ਖੇਡਣ ਦੇ ਨਾ। ਹਾਂਜੀ, ਲੰਮੇ ਪੈਣਾ? ਲੰਮੇ ਨਹੀਂ ਪੈਣਾ, ਇਹ ਨਾਲ ਹੀ ਵੇਖਿਆ ਤਿੰਗਲ ਲੱਪਣਾ ਨੇ। ਇਹ ਤਾਂ ਹਾਂਜੀ ਲਾਲ ਸੂਆ ਹੋ ਗਿਆ ਜੋ। ਹਾਂਜੀ, ਠਾਈਏ ਉਹ ਸੋ ਜਾ ਯਾਰ। ਉਹਨੇ ਮੈਸੇਜ ਕੀਤਾ, काके टिंडू हमारे घर कब आएंगे? ਕਾਕੇ ਟਿੰਡੂ ਆਪੀ ਕੇ ਪਾਸ ਕਬ ਜਾਣਾ ਹੈ? ਕਾਕੇ ਟਿੰਡੂ काके टिंडू ਤੇ ਸਾਡੇ ਜਿਹੜੇ ਨਾ ਇੱਥੋਂ ਕਵਾਲ ਹੀ ਨਹੀਂ ਆਂਡੇ ਹਜੇ। ਕਾਕਾ ਟਿੰਡੂ ਜਿਹੜਾ ਨਾ ਕਾਕਾ ਟਿੰਡੂ ਬਣੀ ਜਾ ਰਿਹਾ। नहीं टिंडू नहीं, उसका नाम क्या है? कहती उसका नाम है अमन। ए टिंडू, हाँ टिंडू जाना है आपी को? वो टिंडू आपी को जाना अमन है टिंडू का नाम। जाना आपी को है टिंडू। ਕਾਕਾ ਟਿੰਡੂ ਮਾਸ਼ਾਅੱਲਾ ਹੁਣ ਜਿਹੜਾ ਚੰਗਾ ਖੇਡਣ ਲੱਗ ਗਿਆ ਤੇ ਮਾਸ਼ਾਅੱਲਾ ਭੱਜਦਾ ਵੀ ਹੁਣ। ਭੱਜੋ ਪਿੱਛੇ ਨੂੰ ਵੀ ਭੱਜਦਾ ਅਗਲਾ। ਲੈ ਉਹਦੇ ਮੂੰਹ ਵੱਡਿਆ ਹੁੰਦਾ। ਭੱਜਦਾ ਵੀ ਹੈ। ਕਹਿ ਮੈਂ ਦੌੜਾ ਲਾਉਣ ਲੱਗ ਗਿਆ, ਕਹਿ ਮੈਂ ਹੁਣ ਦੌੜਾ ਲਾਉਣ ਲੱਗ ਗਿਆ, ਤੁਹਾਨੂੰ ਭੱਜਣਾ ਹੈ। ਹੁਣ ਮੈਂ ਹਿੱਸਾ ਲੈਣਾ ਹੈ 올림픽ਸ ਦੇ ਵਿੱਚ। ਖੜੋ ਹੋ ਜਾ ਇਹ ਇੱਥੇ
ए लो जी काका साड़ा खड़ा होने लग गया तो दाढ़ी फाड़ी तेरी अल्ले क्या खड़ा हो गया मेरे को शक्तियां आ गई शक्तियां मेरे से आसमान ए इधर में जाना ले आओ आजो इधर में जाना बिस्मिल्लाह ਦਾਦੀ ਕੋਲ ਜਾ ਕੇ ਚੁੱਪ ਕਰਕੇ ਬੈਠਦਾ ਬਸ ਸਾਰਾ ਦਿਨ ਦਾਦੀ ਤੇ ਮੋਢੇ ਥੱਕ ਜਾਂਦੇ ਉਹ ਮੈਂ ਨਵੀਂ ਗੱਲ ਸੁਣ ਲਈ ਹਾਂ ਉਹ ਤੇਰੀ ਸਹੇਲੀ ਦੀ ਕੁੜੀ ਕੀ ਕਰ ਗਈ ਜੁੱਤੀ ਵੇਚ ਗਈ ਤੈਨੂੰ ਅੱਜ ਪਤਾ ਲੱਗਾ ਉਹਨੇ ਕੀ ਕੀਤਾ ਉਹ ਵੇਚ ਕੇ ਤੇ ਖਾ ਗਈ ਅਗਲੇ ਪਕੌੜੇ ਸਮੋਸੇ ਦੁਕਾਨ ਤੋਂ ਵੇਲਾ ਇੱਡੀ ਤਿੱਖੀ ਕੁੜੀ ਆ ਬਹੁਤ ਉਹ ਜਿਹੜੀ ਜਿਹਨੂੰ ਅੰਮੀ ਮਾਮਾ ਯੈਂਡਾ ਕਹਿੰਦੀ ਹੁੰਦੀ ਪਿਛਲੀ ਵੀਡੀਓ 'ਚ ਦੇਖਿਆ ਹੋਣਾ ਤੁਸੀਂ ਉਹ ਛੋਟੀ ਜੀ ਉਹ ਜਿਹੜੀ ਜਾਂਡਾ ਹਾਂ ਉਹਦੀ ਮਾਂ ਨੇ ਕਿਤੇ ਜਾਣਾ ਸੀ ਉਹਨੇ ਆਪਦੀ ਗੁਆਂਢਣ ਕੋਲ ਜੁੱਤੀ ਲਈ ਹੈ ਉਹਨੇ ਵੇਖਿਆ ਕਿ ਸਹੀ ਨਹੀਂ ਉਹ ਦੁਕਾਨ ਤੋਂ ਨਵੀਂ ਜੁੱਤੀ ਲੈ ਕੇ ਤੇ ਕਿਤੇ ਜਾਣਾ ਸੀ ਪਤਾ ਲੈਣ ਉਹ ਚਲੇ ਗਈ ਤੇ ਪਿੱਛੋਂ ਉਹਨੇ ਜੁੱਤੀ ਵੇਚ ਕੇ ਦਸਾਂ ਦੇ ਬਿਸਕੁਟ ਖਾ ਲਏ ਨੋ ਰੋਣਾ ਨਹੀਂ ਹੈ ਆਵੇ ਇਹਨੇ ਬਿਸਕੁਟ ਖਾਣੇ ਲੱਗਦਾ ਉਹ ਤੂੰ ਬਿਸਕੁਟ ਖਾਣੇ ਹੁਣ ਭੁੜਕਣਾ ਆਵੇ ਓਏ ਤੂੰ ਬਿਸਕੁਟ ਖਾਣੇ ਲੈ ਉਹ ਹੱਥੀ ਖਾਣ ਲੱਗ ਗਿਆ ਚਲੋ ਜੀ ਹੁਣ ਸ਼ਾਮ ਹੋ ਗਈ ਵਾਵਾ ਹੁਣ ਕੋਈ ਤਕਰੀਬਨ 5:30 ਹੋ ਗਏ ਨੇ ਹੁਣ ਨਿਕਲੀਏ ਕਹਿੰਦਾ ਹੱਸ ਕੇ ਤੇ ਦਿਖਾਓ ਲੈ ਖੜੇ ਹੋ ਨਿਕਲੀਏ ਖੜੇ ਹੋ ਨਾਸ਼ਤਾ ਲੈ ਕੇ ਆਏ ਸੀ ਤੇ ਨਾਸ਼ਤੇ ਦੀ ਸੁਣ ਲਓ ਲਿਆ ਕੇ ਤੇ ਮੈਂ ਸੌਂ ਗਿਆ ਮੈਂ ਨਾਸ਼ਤਾ ਲੈ ਕੇ ਆਇਆ ਤੇ ਸਾਰੇ ਟੱਬਰ ਨੇ ਉਹਦੇ ਨੂੰ ਨਾਸ਼ਤਾ ਕਰ ਲਿਆ ਵੇਟ ਕਰ ਕਰਕੇ ਮੇਰਾ ਫੋਨ ਨਹੀਂ ਚੱਕਿਆ ਕਿਸੇ ਨੇ ਮੈਂ ਲੈ ਕੇ ਆਇਆ ਮੈਨੂੰ ਅੱਜ ਕੇ 12 ਤੇ ਕਹਿੰਦੇ ਅਸੀਂ 12 ਵਜ ਕੇ ਸੰਤ ਲੱਗੀ ਸੀ ਭੁੱਖ ਮੈਂ ਕਿਹਾ 12 ਤਾਂ ਵੱਜ ਗਿਆ ਹੁਣ ਅਸੀਂ ਨਾਸ਼ਤਾ ਕਰ ਲਿਆ ਤੇ ਨਾਸ਼ਤਾ ਅਜੇ ਤੱਕ ਅੱਧਾ ਹਾਟ ਪਾਟ ਚ ਰੋਟੀਆਂ ਪਈਆਂ ਨੇ ਨਾਨ ਪਏ ਨੇ ਤੇ ਸਾਲਨ ਜਿਹੜਾ ਸਾਰਾ ਦਾ ਸਾਰਾ ਫ੍ਰਿਜ ਚ ਪਿਆ ਤੇ ਹੁਣ ਖਾ ਕਰ ਲੋ ਕਮਾਈ ਹਾਂ ਹੁਣ ਕਰਦੇ ਖਾਵਾਂ ਬੇਆ ਕਰ ਹਾਂ ਵਿਆਹ ਕਰਕੇ ਹੁਣ ਖਾਓ ਹੁਣ ਤੁਹਾਨੂੰ ਸਵਾਦ ਆਏਗਾ ਹੈ ਹੁਣ ਸਵਾਦੀ ਉਹ ਲੱਗੇ ਨਾ ਚਾਚੂ ਮਜ਼ੇ ਦਾ ਹੋ ਜਾਏਗਾ ਮਜ਼ੇ ਦਾ ਹੈ ਕਿ ਮੈਂ ਤੱਤਾ ਕਰਨਾ ਹੈ ਤੇ ਤੁਸੀਂ ਮੈਨੂੰ ਪਹਿਲੇ ਰੋਟੀਆਂ ਖਵਾ ਮੈਂ ਦਿੱਤੀਆਂ ਕਿਹਾ 12 ਵੱਜ ਗਏ ਹੁਣ ਪਤਾ ਹੀ ਹੈ ਇਸ ਟਾਈਮ ਤੱਕ ਤਾਂ ਨਹੀਂ ਰਹਿੰਦੇ ਹੋ ਕਿ ਤੁਸੀਂ ਮੈਨੂੰ ਮੈਂ ਐਸੇ ਤੋਂ ਫੋਨ ਕਰਦਾ ਤੁਸੀਂ ਮੇਰਾ ਫੋਨ ਨਹੀਂ ਚੱਕਿਆ ਤੁਹਾਨੂੰ ਕਿਸੇ ਪਤਾ ਨਹੀਂ ਚੱਲਿਆ ਸਾਡੇ ਨੈਟ ਨਹੀਂ ਸੀ ਇੱਥੇ ਚੱਲਦਾ Later. ਲੋ ਜੀ ਅਲਹਮਦੁਲਿਲਾ ਫਾਈਨਲੀ ਆਪਾਂ ਪਹੁੰਚ ਗਏ ਆ ਘਰ ਤੇ ਘਰ ਪਹੁੰਚਦੇ ਹੁਣ ਹੋ ਗਈ ਰਾਤ ਚੈੱਕ ਕਰ ਲਓ ਬਾਹਰ ਟੋਟਲੀ ਰਾਤ ਹੋ ਗਈ ਹੈ ਅਸਲਾਮ ਵਾਲੇਕਮ ਮਾਂ ਜੀ ਤੁਸੀਂ ਕੀ ਕਰੀ ਜਾ ਰਹੇ ਹੋ ਲੈ ਬੇਬੇ ਸੇਬ ਸ਼ੇਬ ਕੱਢੀ ਜਾ ਰਹੀ ਹੈ ਸੇਬ ਕੱਟੀ ਜਾ ਰਹੇ ਮੈਂ ਇੱਧਰ ਪਾਇਆਂ ਦੇ ਨਾਸ਼ਤੇ ਕਰ ਕਰਕੇ ਡੋਲਿਆਂ 'ਚ ਮੇਰੇ ਜ਼ੋਰ ਆਇਆ ਪਿਆ ਵਾ ਐ ਤੇ ਤੁਸੀਂ ਇੱਧਰ ਸੇਬ ਖਵਾਈ ਜਾ ਹੁਣ ਮੈਨੂੰ ਅੱਜ ਪਾਏ ਖਾਦੇ ਨੇ ਅੱਜ ਕਬੱਡੀ ਕਰਨੀ ਕਬੱਡੀ ਪਾਇਆਂ ਦਾ ਕਿੱਸਾ ਸੁਣ ਲਓ ਪਹਿਲੇ ਪਾਇਆਂ ਦਾ ਕਿੱਸਾ ਸੁਣ ਲਓ ਨਹੀਂ ਤੂੰ ਪਾਏ ਲੈ ਕੇ ਬਾਹਰ ਹੀ ਪਰਾਂ ਨੂੰ ਲੰਘ ਮੈਂ ਤੁਹਾਨੂੰ ਪੁੱਛ ਕੇ ਗਿਆ ਮੈਂ ਘਰੋਂ ਪੁੱਛ ਕੇ ਗਿਆ ਵਾ ਨਾਸ਼ਤਾ ਕਰਨ ਕਿਤੇ ਮਾਂ ਨਾਲ ਗੁੱਠੀ ਲਾ ਲਵੇ ਵਾਹ ਮੈਂ ਘਰੋਂ ਜਾਣ ਲੱਗਿਆ ਆਖਿਆ ਚੱਲੀਏ ਤੁਸੀਂ ਕਿਹਾ ਨਹੀਂ ਜਾਣਾ ਫਿਰ ਮੈਂ ਆਖਿਆ ਪੁੱਛ ਕੇ ਗਿਆ ਜਾ ਕੇ ਥੋੜਾ ਖਾਣੇ ਸੀ ਤੇ ਜਦੋਂ ਮੈਂ ਚੱਲਾਂ ਪਿੰਡ ਸੀ ਤੇ ਫਿਰ ਉੱਥੇ ਸਾਰੇ ਰਲ ਕੇ ਖਾਂਦੇ ਕਿਸੇ ਨੇ ਵੀ ਨਹੀਂ ਕਿਹਾ ਜੇ ਵੀ ਉਹ ਫ੍ਰਿਜ 'ਚ ਪਏ ਨੇ ਪਾਏ ਕਿਉਂ ਮੈਂ ਲੈ ਕੇ ਗਿਆ ਇੱਥੋਂ ਠੀਕ ਹੈ ਮੈਂ ਪਹਿਲੇ ਘਰੋਂ ਫੋਨ ਕਰਦਾ ਰਿਹਾ ਕਿ ਮੈਂ ਪੁੱਛ ਲਵਾਂ ਹੋਰ ਤੇ ਨਹੀਂ ਕੁਛ ਲਿਆਉਣਾ ਫੋਨ ਨਹੀਂ ਕਿਸੇ ਨੇ ਚੱਕਿਆ ਤੇ ਫਿਰ ਮੈਂ ਫੋਨ ਇਸ ਤੋਂ ਕਰਦਾ ਰਿਹਾ ਮੈਂ ਉੱਥੇ ਦੁਕਾਨ ਤੇ ਵੀ ਕਿ ਜਦੋਂ ਮੈਂ ਨਾਨ ਨੂੰ ਲਵਾਉਣ ਡਿਆ ਸੀ ਮੈਂ ਕਿਹਾ ਵੀ ਕਿਤੇ ਰੋਟੀ ਖਾ ਨਾ ਲੈਣ 12 ਵਜ ਗਏ ਤੇ ਮੈਂ ਜਦੋਂ ਘਰੇ ਪਹੁੰਚਿਆ 12:15 ਹੋ ਗਏ ਸੀ ਤੇ ਜਿਸ ਟਾਈਮ ਮੈਂ ਘਰੇ ਹਜੇ ਇੰਟਰ ਹੋਇਆ ਵਾਂ ਮੈਂ ਲੱਗਿਆ ਤੇ ਉਸ ਟਾਈਮ ਸਾਰੇ ਆਪਦੀਆਂ ਆਖਰੀ ਬੁਰਕੀਆਂ ਲਾਉਣ ਡੇ ਸੀਗੇ ਉਹ ਤਾਂ ਇਹ ਪੱਕੇ ਟਾਈਮ ਟੇਬਲ ਤੇ ਆ ਵੀ 12 ਵਜੇ ਤੋਂ ਪਹਿਲਾਂ ਰੋਟੀ ਖਾ ਲੈਂਦੇ ਤੇ 12 ਵਜੇ ਤੋਂ ਸਵੇਰੇ 5 ਵਜੇ ਤੇ ਉੱਠੇ ਜਦੋਂ ਕੰਮ ਕਰਨ ਲੱਗੇ ਤੇ 12 ਵਜੇ ਦਾ ਰੋਟੀ ਨਹੀਂ ਖਾਣੀ ਤੇ ਭੁੱਖ ਲੱਗ ਵੀ ਤਾਂ ਕਰਦੇ ਆ ਨਾ ਤੇ ਨਾਸ਼ਤਾ ਤੇ ਆਪਾਂ ਵਿਹਲੇ ਬੈਠ ਰਹੇ ਨੇ ਆਪਾਂ ਕੱਢ ਲੈਣੇ ਕਾਰਡ ਜਿਹੜੇ ਬੰਦੇ ਨੇ ਵਿਹਲੇ ਨਹੀਂ ਬਹਿਣਾ ਉਹਨੂੰ ਭੁੱਖ ਲੱਗਣੀ ਉਹਨਾਂ ਐਡੇ ਟਾਈਮ ਤੇ ਪੱਕੇ ਇੰਨਾ ਟਾਈਮ ਤੇ ਤਾਂ ਬੰਦਾ ਸਕੂਲ ਨਹੀਂ ਜਾਂਦਾ ਸੀ ਜਿੰਨੇ ਟਾਈਮ ਦੇ ਨਾਲ ਭਾਈ ਟਾਈਮ ਤੇ ਜਦੋਂ ਭੁੱਖ ਲੱਗ ਜਾਂਦੀ ਹੈ ਕਿਉਂਕਿ ਆਪਾਂ ਵਿਹਲੇ ਰਹਿੰਦੇ ਆ ਉਹ ਉੱਥੇ ਜਦੋਂ ਕੰਮਕਾਰ ਕਰਨਾ ਹਾਰਡ ਕੰਮ ਕਰਨਾ ਹਾਤੇ ਦਾ ਪੈਲੀ ਦਾ ਬੰਨੇ ਦਾ ਉਹ ਸਾਰਾ ਤੇ ਉਹਦੇ ਨਾਲ ਉਹ ਜਦੋਂ ਰੋਟੀ ਖਾ ਲਈ ਸਾਰਿਆਂ ਨੇ ਹੁਣ ਪਾਏ ਸਾਰੇ ਫ੍ਰਿਜ 'ਚ ਪਏ ਨੇ ਤੇ ਨਾਨ ਜਿਹੜੇ ਵਲੇਟ ਕੇ ਰੋਟੀਆਂ ਪਰੇ ਪਈਆਂ ਨੇ ਮੈਂ ਕਿਹਾ ਸਵੇਰੇ ਗਰਮ ਕਰਕੇ ਖਾ ਲਈ ਆ ਸਵੇਰ ਤੱਕ ਉਹਨਾਂ ਦੇ ਨਾਨ ਨਾ ਸਵਾਦ ਕੰਮ ਸਾਰਾ ਕੰਦ ਹੋ ਗਿਆ ਤੇ ਮੈਂ ਲਿਜਾ ਕੇ ਉੱਥੇ ਆਪਾਂ ਵੀ ਫੁਰ ਹੋ ਕੇ ਸੌਂ ਗਏ ਮੈਂ ਨਾਸ਼ਤਾ ਕੀਤਾ ਜਾ ਕੇ ਮੈਂ ਕਿਹਾ ਮੈਂ ਤੇ ਕਰਾਂ ਆਪਾਂ ਨਾਸ਼ਤਾ ਕੀਤਾ ਨਾਸ਼ਤਾ ਕਰਕੇ ਸੌਂ ਗਏ ਤੇ ਸੁੱਤਾ ਉੱਠੇ ਮੇਰੀ 5 ਵਜੇ ਅੱਖ ਖੁੱਲੀ ਆ ਉੱਠ ਕੇ ਤਾਂ ਤੁਸੀਂ ਪਿਛਲਾ ਕਲਿੱਪ ਵੇਖਿਆ ਹੋਣਾ ਉਸਮਾਨ ਵਾਲਾ ਤੇ 4 ਕੁ ਦਿਨਾਂ ਗੱਲਾਂ ਕੀਤੀਆਂ ਬਲੂੰਗੜੇ ਨਾਲ ਤੇ ਗੱਲਾਂ ਕਰਕੇ ਹੁਣ ਰਾਤ ਹੁੰਦੀ ਵੀ ਮੈਂ ਕਿਹਾ ਨਿਕਲੇ ਹੁਣ 6 ਵਜ ਗਏ ਨੇ ਘਰ ਪਹੁੰਚੇ ਤੇਰੇ ਜਾਣ ਤੋਂ ਬਾਅਦ ਮੈਂ ਚਾਹ ਦਾ ਕੱਪ ਬਣਾਇਆ 12 ਜੇਕਣ ਗਏ ਪੌਣੇ 1 ਵਜੇ ਚਾਹ ਦਾ ਕੱਪ ਬਣਾਇਆ ਨਾਲ 2 ਕੇਕ ਖਾ ਲਏ ਵੇ ਬਸ ਮੈਂ ਵੀ ਰੋਟੀ ਨਹੀਂ ਬਣਾਈ ਉਹਨੇ ਮੈਂ ਕਿਹਾ ਮੈਂ ਵੀ ਰੋਟੀ ਦੋ ਜੀ ਹੋਣ ਘਰ ਦੇ ਵਿੱਚ ਫਿਰ ਬੰਦਾ ਰੋਟੀ ਪਾਣੀ ਬਣਾਉਂਦਾ ਹੁਣ ਕੱਲਾ ਬੰਦਾ ਹੋਵੇ ਤੇ ਬੰਦਾ ਰੋਟੀ ਖਾਣੀ ਛੱਡ ਦਿੰਦਾ ਕਹਿੰਦੇ 2 ਜੀ ਹੁਣ ਮੈਂ ਕਿਹਾ ਕੀ ਪਕਾਉਣੀ ਹੁਣ ਸ਼ਾਮ ਬਸ ਕਰੋ ਖਾਧੀਆਂ ਹੋਣੀਆਂ ਕੋ 5-7 ਰਗੜ ਕੇ ਮੇਰੇ ਪਿੱਛੋਂ ਤੁਸੀਂ ਪਾਏ ਹੋਣੇ ਮਲਾਈ ਮੋਟੀ ਵਾਲੇ ਪਰੌਂਠੇ ਕਿਤੇ ਹੈ ਉਹ ਤੇਰੀ ਮੇਰੇ ਕੋਲ ਕੋ ਸੁਣਦਾ ਲਿਆ ਕੇ ਦੇਣੇ ਸੀ ਸੱਸ ਨੇ ਮਲਾਈ ਫ੍ਰਿਜ 'ਚ ਪਈ ਸੀ ਮਲਾਈ ਵਾਲੇ ਪਰੌਂਠੇ ਬਣਾ ਲਏ ਹੋਣਗੇ ਕੀ ਪਤਾ ਉਹ ਪਰੌਂਠੇ ਤੋਂ ਯਾਦ ਆਇਆ ਚੀਨੀ ਵਾਲਾ ਪਰੌਂਠਾ ਪਾਈਏ ਮਲਾਈ ਪਾ ਕੇ ਨਹੀਂ ਚੈੱਕ ਕਰ ਲਾ ਚੀਨੀ ਵਾਲਾ ਪਰੌਂਠਾ ਬਣਾਣੇ ਮਲਾਈ ਪਾ ਕੇ ਛੱਡੋ ਸਾਰੇ ਸਵੇਰੇ ਬਣੂਗਾ ਨਾ ਹੁਣ ਰਾਤੀ ਨਾ ਪਰੌਂਠਾ ਖਾ ਕੇ ਸੌਣਾ ਕਿਉਂ ਰਾਤੀ ਪਰੌਂਠੇ ਨਾਲ ਕੀ ਹੁੰਦਾ ਮਲਾਈ ਚੈੱਕ ਕਰ ਲਾ ਵਿੱਚ ਫ੍ਰਿਜ ਦੇ ਕੀਮਾ ਪਿਆ ਸੀ ਉਹ ਚੈੱਕ ਕਰ ਲਾ ਆਟਾ ਪਿਆ ਸੀ ਚੈੱਕ ਕਰ ਲਾ ਜੇ ਤੇਰੀ ਮਾਂ ਨੇ ਖਾਦਾ ਹੋਵੇ ਲੈ ਆਟਾ ਮੈਂ ਹੁਣ ਆਟਾ ਗਿਣ ਕੇ ਗਿਆ ਸੀ ਆਟਾ ਤੇ ਮੈਂ ਕਿਹੜਾ ਕੰਡੇ ਤੇ ਰੱਖ ਕੇ ਵਜ਼ਨ ਕੀਤਾ ਸੀ ਵੀ ਆਟਾ ਗੁੰਨਿਆ ਜਿਹੜਾ ਨਾ 1 ਕਿਲੋ ਆ ਤੇ ਸ਼ਾਮ ਨੂੰ ਕਿਲੋ ਹੀ ਹੋਵੇ ਹੈ ਗੱਲਾਂ ਵੇਖੋ ਕੀਤੀਆਂ ਕੀ ਬਾਤ ਹੈ ਉਹ ਸਿਆਣਿਆਂ ਨੇ ਦੱਸੀ ਇਹ ਬੱਚੇ ਦਾ ਪੱਜ ਮਾਂ ਦਾ ਰੱਜ ਕੀ ਮਤਲਬ ਚੀਜ਼ ਪਹਿਲਾਂ ਮਾਵਾਂ ਬਣਾਉਂਦੀਆਂ ਸੀ ਨਾ ਬੱਚਿਆਂ ਵਾਸਤੇ
ਤੇ ਸਿਆਣੀਆਂ ਮਾਈਆਂ ਨੇ ਕਹਿਣਾ, ਸੱਸਾਂ ਨੇ ਕਹਿਣਾ, ਨਿਆਣੇ ਵਾਸਤੇ ਬਣਾਉਂਦੀ, ਆਪਦਾ ਰੱਜ ਕਰਦੀ। ਤੇ ਉਹੀ ਹਿਸਾਬ ਹੈ ਵੀ ਨਿਆਣੇ ਦਾ ਤੇ ਨਾ ਹੀ ਹੁੰਦਾ, ਨਿਆਣੇ ਦਾ ਤੇ ਨਾ ਹੀ ਹੁੰਦਾ, ਖਾਣਾ ਤੇ ਵੱਡਿਆਂ ਨਹੀਂ ਹੁੰਦਾ। ਬੱਚੇ ਹੁਣ ਨਹੀਂ ਖਾਣ ਦਿੰਦੇ, ਹੁਣ ਤਾਂ ਮਾਵਾਂ ਦੇ ਮੂੰਹ ਦੀ ਉਗਾਲੀ ਵੀ ਕੱਢ ਲੈਂਦੇ, ਗਿਣ ਕੇ ਕੱਢ ਬਾਹਰ ਕੀ। ਅਸਤਗਫੁਰੁੱਲਾਹ, ਅੱਲਾ ਮਾਫ ਕਰੇ ਲੋ ਜੀ, ਮੈਂ ਮੂੰਹ ਹੱਥ ਧੋਲਾ, ਮੇਰਾ ਮੂੰਹ ਆਕੜਿਆ ਪਿਆ, ਮਿੱਟੀ ਬੜੀ ਪੈਂਦੀ ਰਾਹ ਦੇ ਵਿੱਚੋਂ, ਠੀਕ ਹੈ। ਸ਼ੁਕਰ ਅੱਜ ਭਾਈ ਮੈਂ ਬੜੇ ਧਿਆਨ ਨਾਲ ਬਚ ਬਚਾ ਕੇ ਆਇਆ। ਟਰਾਲੇ ਸਿਰਫ ਮੇਰੇ ਅੱਗੇ 2 ਹੀ ਲੱਗੇ, ਉੱਥੇ ਜਿੱਥੇ ਮੇਰੇ ਅੱਗੇ ਆਏ ਨੇ ਉੱਥੇ ਆ ਕੇ ਮਿੱਟੀ ਘੱਟਾ ਕੋਈ ਨਹੀਂ ਸੁੱਟਦਾ ਪਿਆ, ਤੇ ਮਿੱਟੀ ਘੱਟ ਪਈ ਹੈ ਤੇ ਹਾਲਤ ਮੇਰੀ ਕੁਛ ਵੱਲ ਏ। ਹੁਣ ਮੂੰਹ ਮਾਂ ਧੋ ਲਈਏ, ਕੋਈ ਥੋੜਾ ਤੁਹਾਨੂੰ ਫਰੈਸ਼ ਹੋ ਲਈਏ। ਮਾਂ ਜੀ ਭੁੱਖ ਬੜੀ ਲੱਗੀ ਹੈ ਤੇ ਕੋਈ ਰੋਟੀ ਪਾਣੀ ਦਾ ਬੰਦੋਬਸਤ ਕਰ ਲਓ। ਕੀ ਕਰਨ ਲੱਗੇ ਜੀ? ਬਣਾਉਣ ਤਾਂ ਲੱਗੀ ਆ। ਕੀ? ਆਲੂ। ਯਾਰ ਕੋਈ ਚੱਜ ਦੀ ਚਾਹ ਪਕਾ ਲਓ। ਕੀ ਹੋ ਗਿਆ? ਕਦੀ ਕੱਲ ਦਾਲ ਖਾਦੀ, ਪਰਸੋਂ ਦਾਲ ਖਾਦੀ ਤੇ ਅੱਜ ਆਲੂ। ਲੈ ਕੱਲ ਆਲੂ ਖਾਦਾ ਤਾਂ ਫਲਾਣ ਖਾਦਾ। ਹੁਣ ਉਹ ਵੀ ਤਾਂ ਦੌਰ ਹੈਗਾ ਸੀ ਨਾ, ਇੱਕ ਆਲੂ ਹੋਣਾ, ਇੱਕ ਗੰਢਾ ਪਾਉਣਾ ਵਿੱਚ ਤੇ ਪਾ ਕੇ ਭੋਰਾ ਲੂਣ ਮਿਰਚ ਪਾ ਕੇ ਤੇ ਉਹਨੂੰ ਤੜਕ ਕੇ ਵਿੱਚ ਚੋਰੇ ਦੀ ਕੌਲੀ ਬਣਾ ਕੇ ਤੇ ਸਾਰੇ ਰੋਟੀ ਖਾ ਲੈਣੀ। ਐਡਾ ਸਵਾਦ ਹੁੰਦਾ ਸੀ। ਸ਼ੁਕਰ ਅਸੀਂ ਵੀ ਉਸ ਦੌਰ ਚ ਲੰਘੇ, ਉਹ ਦੌਰ ਦੇ ਵਿੱਚ ਸਵਾਦ ਹੁੰਦਾ ਸੀ। ਅਸੀਂ ਵੀ ਉਸ ਦੌਰ ਚ ਲੰਘੇ, ਅਸੀਂ ਵੀ ਉਹ ਦੌਰ ਕੱਟਿਆ। ਅਸੀਂ ਨਿੱਕੇ ਹੁੰਦੇ ਸੀ, ਤੁਸੀਂ ਵੱਡੇ ਹੁੰਦੇ ਸੀ। ਲੈ ਤੇਰਾ ਦੌਰ ਕਿਹੜਾ? ਮੈਂ ਦੌਰ ਨਹੀਂ ਕੱਟਿਆ। ਮੈਂ ਵੀ ਪੁਰਾਣੇ ਦੌਰ ਦਾ ਬੰਦਾ। ਮੈਂ ਵੀ ਜਿਹੜਾ ਨਾ ਉਹ 90 ਵਾਲਾ ਦੌਰ ਕੱਟਿਆ। ਉਸ ਦੌਰ ਦੇ ਵਿੱਚ ਅਸੀਂ ਵੀ ਖਾਂਦੇ ਰਹੇ। ਅਸੀਂ ਸਕੂਲੋਂ ਆਈਦਾ ਸੀ ਤੇ ਛੋਰਾ ਬਚਿਆ ਪਿਆ ਹੁੰਦਾ ਸੀ ਇਕੱਲਾ ਫ੍ਰਿਜ ਦੇ ਵਿੱਚ, ਅਸੀਂ ਵੀ ਖਾਈਦੇ ਸੀ ਸਵੇਰੇ 10 ਵਜੇ ਪੱਕੀਆਂ ਰੋਟੀਆਂ। ਇਹ ਗੱਲ ਨਹੀਂ ਮੈਂ ਕਹਿੰਦੀ, ਮੈਂ ਪਕਾ ਕੇ ਛੋਰਾ ਕਹਿਣ ਨਹੀਂ, ਵੀ ਛੋਰਾ ਪਕਾ ਕੇ ਖਾ ਲਈਦਾ ਸੀ। ਤੇ ਅਸੀਂ ਵੀ ਕਈ ਵਾਰੀ ਇਕੱਲੇ ਆਲੂ ਪੱਕੇ ਖਾਦੇ ਨੇ। ਹੁਣ ਤੁਸੀਂ ਪਰ ਕੋਈ ਜੇ ਸ਼ਾਇਦ ਸਬਜੀ ਪਾ ਲਓ ਵਿੱਚ, ਕੋਈ ਗਾਜਰ ਮੂਲੀ ਕੋਈ ਸ਼ਾਇ ਪਾ ਲਓ ਵਿੱਚ। ਗਾਜਰਾਂ ਮੂਲੀਆਂ ਹਜੇ ਸਵਾਦ ਸੂਤ ਉਹਨਾਂ ਦਾ ਆਂਦਾ ਕੋਈ ਨਹੀਂ ਹੈਗਾ। 2-3 ਵਾਰੀ ਬਣਾਈਆਂ, ਕੋਈ ਨਹੀਂ ਸਵਾਦ ਸੂਤ। ਐਵੇਂ ਪੈਸੇ ਜ਼ਾਇਆ ਕਰਨੇ। ਉਹ ਭੋਰਾ ਲੂਣੀ ਰੋਟੀ ਕਰਨੀ ਆ, ਹੋਰ ਤਾਂ ਤੂੰ ਕੀ ਕਰਨਾ। ਬਸ ਠੀਕ ਹੈ, ਤੁਸੀਂ ਕਰ ਲਓ। ਮੈਂ ਫਿਰ ਭੁਰਾ ਦਹੀਂ ਲਿਆਉਣਾ। ਮੈਂ ਦਹੀਂ 'ਚ ਮਿਰਚਾਂ ਮੁਰਚਾਂ ਪਾ ਕੇ ਮੈਂ ਦਹੀਂ ਨਾਲ ਖਾ ਲਾਂ। ਮੈਂ ਅੱਗੇ ਕਹਿਣ ਲੱਗੀ ਸੀ ਵੀ ਦਹੀਂ ਭੋਰਾ ਲਿਆ, ਚਟਨੀ ਕੁੱਟ ਲੈਣੇ। ਮੈਂ ਜਿਹੜਾ ਨਾ ਮੈਂ ਦਹੀਂ ਲਿਆਉਣਾ। ਦਹੀਂ ਲੈਣ ਜਾਣਾ ਨਹੀਂ ਤੇ ਚਲੋ ਮੈਂ ਇੱਕ ਆਲੂ ਬਣਾ ਲੈਣੀ। ਵਾਹ ਕੀ ਸਕੀਮ ਲੜਾਈ ਹੈ ਕਿ ਐਸੇ ਬਹਾਨੇ ਨਾਲ ਜਾ ਕੇ ਦਹੀਂ ਲੈ ਆਏਗਾ, ਆਪੇ ਮੂੰਹ ਨਾ ਲਏਗਾ ਹੈ। ਮੈਂ ਗੱਲ ਹੀ ਐਵੇਂ ਮਰੋੜ ਕੇ ਕਰਦੀ। ਨਾ ਤਾਂ ਧਨੀਆ ਸੀ ਘਰ ਹਰਾ। ਹੁਣ ਦੱਸੋ, ਹੁਣ ਪਕਾਉਣ ਕੀ ਲੱਗੇ ਫਿਰ? ਇਹ ਦੱਸੋ। ਤੈਨੂੰ ਦੱਸਣ ਦਹੀਂ ਆਲੂ ਬਣਾਉਣ ਲੱਗੀ ਸੀ। ਇਹ ਫਿਰ ਪੁੱਤਰ ਤੂੰ ਖਾਣੇ ਅੱਜ। ਚਲੋ ਮੈਂ ਖਾ ਲੂ, ਮੈਨੂੰ ਕੀ ਆ। ਓਕੇ ਕਰ। ਚਲੋ ਜੀ, ਲੋ ਮਾਂ ਜੀ, ਧਨੀਆ ਵੀ ਆ ਗਿਆ ਤੇ ਨਾਲ ਆ ਗਿਆ ਦਹੀਂ, ਠੀਕ ਹੈ। ਤੇ ਮੈਨੂੰ ਤੁਸੀਂ ਕੁੱਟ ਦਿਓ ਚਟਨੀ। ਇਹ ਤੁਹਾਡਾ ਦਹੀਂ ਵੀ ਆ ਗਿਆ ਤੇ ਇਹ ਧਨੀਆ ਵੀ ਆ ਗਿਆ। ਮੈਨੂੰ ਚਟਨੀ ਕੁੱਟ ਦਿਓ ਤੇ ਮੈਂ ਆਪਦਾ ਜਿਹੜਾ ਨਾ ਰੋਟੀ ਦਾ ਬੰਦੋਬਸਤ ਕਰ ਲਿਆ। ਅੱਗੇ ਤੂੰ ਚਟਨੀਆਂ ਨਾਲ ਖਾਣਾ ਹੈ ਨਾ। ਆ ਕੀ? ਮਕਰੋਲਾ ਬਣਿਆ ਖੜੋਤਾ। ਆ ਕੀ? ਇਹ ਡਰਾਮਾ। ਤੁਸੀਂ ਸਹੀ ਸਕੀਮ ਲੜਾਈ ਹੈ। ਕੀ ਹੋਇਆ ਵਾ? ਨਹੀਂ ਆ ਕੀ ਹੈ? ਇਹ ਉਹੀ ਕੁਝ ਜੋ ਹੁੰਦਾ ਵਾ। ਮੇਰੇ ਸਾਹਮਣੇ ਤੇ ਆਲੂ ਕੱਟਣ ਦੇ ਸੀ, ਮੈਂ ਤੇ ਆਲੂ ਨਾ ਖਾਣੀ। ਐਸੇ ਸਾਰੀ ਉਮਰ ਇੰਜ ਕੀਤਾ। ਵਾਹ ਵੀ ਵਾਹ, ਕੀ ਬਾਤ ਹੈ। ਮਸਾਲਾ ਪਿਆ ਸੀ ਤੇ ਉਹ ਮਸਾਲਾ ਪਿਆ ਸੀ ਤੇ ਤੁਸੀਂ ਅਗਲੇ ਨੂੰ ਦੱਸ ਤੇ ਦੋ ਨਾ, ਅਗਲੇ ਨੂੰ ਵੇਖ ਲਓ। ਨਹੀਂ ਤੇ ਪਤਾ ਸੀ ਨਾ ਕਿ ਜਿਹਨੇ ਦਹੀਂ ਲੈਣ ਨਹੀਂ ਜਾਣਾ, ਹਜੇ ਬਾਹਰੋਂ ਆਇਆ ਤੇ ਬਾਹਰੋਂ ਆਉਣ ਦਿਨ ਪਹਿਲੇ ਨਹੀਂ ਆਖਿਆ, ਤੇ ਹੁਣ ਮੈਂ ਸਪੈਸ਼ਲ ਆਖਾਂਗਾ ਤੇ ਦਹੀਂ ਨਹੀਂ ਆਣਾ, ਠੀਕ ਹੈ। ਵੇਖ ਲੋ ਕਿੱਡਾ ਬਹਾਨਾ ਮਾਰਿਆ, ਵੇਖ ਲੋ ਕਿੱਡਾ ਬਹਾਨਾ। ਅੱਜ ਕੱਲ ਦੀਆਂ ਮਾਈਆਂ ਵੀ ਕਿਵੇਂ ਕਹਿੰਦੇ ਨਾ ਕਿ ਨਵੀਂ ਜਨਰੇਸ਼ਨ ਜਿਹੜੀ ਬਹੁਤ ਤੇਜ਼ ਹੈ, ਤੇ ਮਾਈਆਂ ਵੀ ਨਵੀਂ ਜਨਰੇਸ਼ਨ ਦੇ ਨਾਲ ਤੇਜ਼ੀ ਫੜ ਰਹੀਆਂ। ਮਾਈਆਂ ਵੀ ਅਪਡੇਟਡ ਨੇ ਅੱਜ ਕੱਲ। ਮਾਈਆਂ ਵੀ ਅਪਡੇਟਡ ਨੇ। ਚਲੋ ਛੇ ਤੇ ਫਿਰ ਚਲੋ ਇਹਨਾਂ ਨੂੰ ਕਰੋ ਫਰਾਈ ਫਰੂਈ, ਠੀਕ ਹੈ। ਤੇ ਆਲੂ ਕਿੱਧਰ ਗਿਆ? ਆਲੂ ਉਹ ਰੱਖਿਆ ਵੇਖੋ ਉਹ ਵਿਚਾਰੇ ਨੂੰ, ਉਹ ਗਰੀਬ ਨੂੰ ਉਧਰ ਕੱਟ ਵੱਟ ਕਰਕੇ ਰੱਖ ਦਿੱਤਾ। ਚਲੋ ਮਿੰਟ ਮਾਰੋ, ਫਿਰ ਹੁਣ ਭੁੱਖ ਨਾਲ ਜਿਹੜਾ ਨਾ ਢਿੱਡ ਦੇ ਵਿੱਚ ਕਾਉ ਮਾਉ ਤੇ ਗੜਬੜ ਹੋ ਰਹੀ ਯਾਰ। ਅੱਗੇ ਤੁਸੀਂ ਚੈਨਲ ਤੇ ਨਵੇਂ ਜਲਦੀ ਚੈਨਲ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਜਿਹੜਾ ਨਾ ਪ੍ਰੈਸ ਕਰ ਲਓ, ਨੋਟੀਫਿਕੇਸ਼ਨ ਆ ਜਾਂਦਾ ਹੈ ਤੇ ਵੀਡੀਓ ਤੁਹਾਨੂੰ ਮਿਲ ਜਾਇਆ ਕਰੇਗੀ ਜਲਦੀ ਤੇ ਜਲਦੀ 10K ਸਬਸਕ੍ਰਾਈਬਰ ਕਰਵਾ ਦਿਓ। ਪਤਾ ਨਹੀਂ ਕਿੱਦਾਂ ਕਰਨੇ ਨੇ, ਲੇਕਿਨ ਮੈਨੂੰ ਉਮੀਦ ਹੈ ਕਿ ਮੇਰੀ ਮਿਨੀ ਫੈਮਿਲੀ ਕਰ ਦੇਗੀ। ਬਸ ਕਰ ਦਿਓ, ਜਿੱਦਾਂ ਹੁੰਦੇ ਆ ਤਾਏ ਚਾਚੇ ਫੁੱਫੀ ਨਾਨੀ ਦਾਦੀ ਸਭ ਨੂੰ ਸ਼ੇਅਰ ਕਰ ਦਿਓ ਤੇ ਜਲਦੀ ਬਸ ਯਾਰ ਕਰ ਦਿਓ। ਬਸ ਮੈਨੂੰ ਨਹੀਂ ਪਤਾ ਕਿੱਦਾਂ ਹੋਣੇ ਨੇ, ਲੇਕਿਨ ਇਹ ਹੈ ਕਿ ਮੈਨੂੰ 10K ਸਬਸਕ੍ਰਾਈਬਰ ਚਾਹੀਦੇ ਨੇ। ਬਸ ਚਾਹੀਦੇ ਨੇ ਤੇ ਚਾਹੀਦੇ ਨੇ, ਭਾਈ ਨੇ ਕਹਿਤਾ ਸੋ ਕਹਿਤਾ, ਬਸ ਕਰ ਦਿਓ ਹੁਣ। ਸ਼ੁਕਰ ਅਲਹਮਦੁਲਿਲਾ। ਲੋ ਜੀ, ਖਾਣਾ ਸ਼ਾਣਾ ਆਪਾਂ ਖਾ ਕੇ ਹੋ ਗਏ ਸੀ ਫ੍ਰੀ, ਤੇ ਬੇਬੇ ਨੇ ਬਾਬਾ ਜੀ ਖਾਣਾ ਬਣਾਇਆ ਸੀ ਇੰਨਾ ਮਜ਼ੇਦਾਰ। ਮੈਂ ਕਹਿੰਦਾ ਇਸ ਤਰ੍ਹਾਂ ਦੇ ਆਲੂ ਜਿਹੜੇ ਨਾ ਬੇਬੇ ਰੋਜ਼ ਪਕਾਵੇ। ਬੇਬੇ ਐਵੇਂ ਦੇ ਆਲੂ ਨਾ ਤੁਸੀਂ ਡੇਲੀ ਪਕਾਇਆ ਕਰੋ। ਐਵੇਂ ਦੇ ਆਲੂ ਮੈਂ ਹੱਸ ਕੇ ਖਾਇਆ ਕਰਾਂਗਾ, ਮੈਨੂੰ ਕੋਈ ਮਸਲਾ ਨਹੀਂ। ਐਵੇਂ ਦੇ ਆਲੂ ਅਗਰ ਤੁਹਾਡੇ ਘਰਾਂ 'ਚ ਵੀ ਪੱਕਣ ਨਾ ਤਾਂ ਤੁਸੀਂ ਖਾਇਆ ਕਰੋ। ਆਲੂਆਂ ਤੋਂ ਨਾ ਕਰਿਆ ਕਰੋ। ਆਲੂ ਮੈਂ ਕਹਿੰਦਾ ਐਡੀ ਚੰਗੀ ਸਬਜ਼ੀ ਹੈ ਨਾ, ਤੁਹਾਡੇ ਜਿਸਮ ਨੂੰ ਜਿਹੜਾ ਫਰੈਸ਼ ਕਰਦੀ ਹੈ, ਤੁਹਾਡੇ ਜਿਸਮ ਦੇ ਉੱਤੇ ਗਰੋਥ ਆਉਂਦੀ ਹੈ, ਠੀਕ ਹੈ। ਤੁਹਾਨੂੰ ਪ੍ਰੋਟੀਨ ਮਿਲਦੀ, ਬੋਡੀ ਐਕਟਿਵ ਰਹਿੰਦੀ ਐਵੇਂ ਦੇ ਆਲੂ ਖਾਣ ਨਾਲ। ਤੇ ਆਲੂ ਖਾਣ ਤੋਂ ਬਾਅਦ ਬਾਬਾ ਜੀ ਹੁਣ ਜੇ ਚਾਹ ਨਾ ਹੋਵੇ ਤੇ ਸਵਾਦ ਨਹੀਂ ਆਉਂਦਾ, ਠੀਕ ਹੈ। ਤੇ ਅੱਜ ਬਾਬਾ ਜੀ ਜਿਹੜਾ ਕੱਪ ਲੈ ਕੇ ਆਂਦਾ ਸੀ, ਇੱਕ ਪੂਰੇ 500 ਰੁਪਏ ਦਾ ਇੱਕ ਮੱਗ। ਇਹ 2 ਮੱਗ ਲਾ ਛੱਡੇ ਨੇ, ਇੱਕ ਉਹ ਬੇਬੇ ਦੇ ਟੇਬਲ ਤੇ ਪਿਆ ਤੇ ਇੱਕ ਇਹ ਪਿਆ। ਇਹ ਇੱਕ ਮੱਗ ਪੂਰੇ 500 ਰੁਪਏ ਦਾ। ਤੇ ਅੱਜ ਮੈਂ ਆਪਣੇ ਆਪ ਨੂੰ ਇੰਨਾ ਅਮੀਰ ਫੀਲ ਕਰ ਰਿਹਾ ਨਾ, ਮੈਨੂੰ ਅੰਬਾਨੀ ਵਾਲੀ ਫੀਲਿੰਗ ਆ ਰਹੀ ਹੈ। ਮੈਂ ਕਹਿ ਰਿਹਾ ਆਏ ਛੱਡ ਦਿਓ ਗੱਲਾਂ। 500 ਰੁਪਏ ਵਾਲੇ ਕੱਪ 'ਚ ਤੁਹਾਡਾ ਭਰਾ ਚਾਹ ਪੀਏਗਾ ਤੇ ਬਾਬਾ ਜੀ ਅਮੀਰ ਤੇ ਫੀਲ ਕਰੇਗਾ ਨਾ। ਹੁਣ ਚਾਹ ਪੀ ਦਿਓ, ਇਸ ਤਰ੍ਹਾਂ ਤੁਸੀਂ ਪੀਣੀ ਹੈ, ਸਵਾਦ ਲੈਣ ਦਿਓ। ਬਿਸਮਿਲ੍ਲਾ। ਚਾਹ ਦੇ ਕੱਪ ਤੇ ਮੇਰੇ ਇਸ ਤਰ੍ਹਾਂ ਕਿਹਨੂੰ ਸਵਾਦ ਆਉਂਦਾ? ਸੂਟਾ ਲਾਈਏ ਜੀ।
ਆਏ ਹਾਏ 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 ਮੈਂ ਕਹਿੰਦਾ ਜਦੋਂ ਤੁਸੀਂ ਆਪਦੇ ਹੱਥ ਨਾਲ ਚਾਹ ਪਕਾਈ ਹੋਵੇ ਤੇ ਆਲੂ ਖਾਣ ਤੋਂ ਬਾਅਦ ਤੁਸੀਂ ਚਾਹ ਪੀਓ ਤੇ ਸਵਾਦ ਨਾ ਆਵੇ ਤੇ ਬਾਬਾ ਜੀ ਗੱਲ ਨਹੀਂ ਬਣਦੀ। ਕਿਉਂ ਮਾਈ? ਮੈਂ ਕਿਹਾ ਫਿਰ ਚਾਹ ਦੇ ਕੱਪ ਤੇ ਇੱਕ ਸ਼ੇਰ ਵੀ ਹੋ ਜਾਵੇ। ਕਿਹੜਾ ਸ਼ੇਰ? ਕੋਈ ਸੁਣਾਓ, ਅਰਜ਼ ਕੀਆ ਹੈ। ਕੱਲਾ ਚਾਹ ਦਾ ਕੱਪ ਨਾ ਹੋਵੇ, ਅੱਛਾ। ਗੱਪ ਸ਼ਪ ਹੋਵੇ, ਖੱਪ ਨਾ ਹੋਵੇ। ਆਏ ਹਾਏ 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 ਹਾਏ। ਸਾਵੇਂ ਬੈਠਾ ਸੱਜਣ ਹੋਵੇ ਪਰ ਸੱਪ ਨਾ ਹੋਵੇ। ਮਤਲਬ ਖੱਚ ਤੁਸੀਂ ਕਿਹਨੂੰ ਕਰਾਰ ਦਿੱਤਾ ਐਵੇਂ ਜੀ? ਸਾਹਮਣੇ ਬੈਠਾ ਖੱਚ ਨਾ ਹੋ, ਤੁਸੀਂ ਮੈਨੂੰ ਖੱਚ ਤੇ ਨਹੀਂ ਬਣਾਤਾ। ਅੱਜ ਨਹੀਂ, ਸਾਹਮਣੇ ਬੈਠਾ ਸੱਜਣ ਹੋਵੇ ਪਰ ਸੱਪ ਨਾ ਹੋਵੇ। ਆਏ ਹਾਏ 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 ਕੀ ਬਾਤ ਹੈ। ਮੈਨੂੰ ਸਾਰੇ ਦਾ ਸਾਰਾ ਭੁੱਲ ਗਿਆ, ਕੋਈ ਸਮਝ ਨਹੀਂ ਆਈ। ਜੇ ਕਿਸੇ ਨੂੰ ਸਮਝ ਆਈ ਦੱਸ ਦਿਆ ਜੇ। ਮੈਨੂੰ ਚਾਹ ਦਾ ਸਰੂਰ ਲਿਆਂਦੇ ਅੱਜ। ਮੈਨੂੰ ਚਾਹ ਬਹੁਤ ਸਵਾਦੀ ਲੱਗਦੀ ਵੀ ਕਿਉਂਕਿ ਮੈਂ ਅਮੀਰ ਫੀਲ ਕਰ ਰਿਹਾ। ਅਮੀਰ ਹੈਪੀ ਤੁਸੀਂ ਵੀ ਫੀਲ ਕਰ ਰਹੇ ਹੋ? ਤੇ ਨਹੀਂ ਸਮਝ ਆਈ? ਕੱਲਾ ਚਾਹ ਦਾ ਕੱਪ ਨਾ ਹੋਵੇ, ਆਏ ਹਾਏ ਹਾਏ ਹਾਏ। ਗੱਪ ਸ਼ਪ ਹੋਵੇ, ਖੱਪ ਨਾ ਹੋਵੇ। ਓਏ ਹੋਏ 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 ਮੈਂ ਕਹਿੰਦਾ ਅੱਗ ਲਾਤੀ ਏ, ਤਬਾਹੀ ਮਚ ਗਈ ਏ। ਸਾਹਮਣੇ ਬੈਠਾ ਸੱਜਣ ਹੋਵੇ ਪਰ ਸੱਪ ਨਾ ਹੋਵੇ। ਓਏ ਹੋਏ 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 ਮੈਂ ਕਹਿੰਦਾ ਕਣਕਾਂ ਦੇ ਵੱਢ ਸੜ ਗਏ ਨੇ, ਕਮਾਦਾਂ ਦੀਆਂ ਖੋਰੀਆਂ ਨੂੰ ਅੱਗ ਲੱਗ ਗਈ ਏ, ਤਬਾਹੀ ਮਚ ਗਈ ਏ, ਤਬਾਹੀ ਮਚ ਗਈ। ਐਵੇਂ ਦਾ ਸ਼ੇਰ। ਚਾਹ ਪੀ ਲਓ, ਥੱਕ ਗਏ ਹੋਵੋਗੇ ਰੀਲਾਂ ਵੇਖ ਵੇਖ ਕੇ। ਆ ਜਾ ਵੀ ਕਿੰਨੇ ਪੀਣੀ ਹੈ ਤੇ ਲੋ ਜੀ। ਮਾਂ ਜੀ ਦਾ ਹੋ ਗਿਆ ਬਲੱਡ ਪ੍ਰੈਸ਼ਰ ਹਾਈ ਤੇ ਹੁਣ ਮਾਂ ਜੀ ਦਾ ਕਰੀਏ ਬਲੱਡ ਪ੍ਰੈਸ਼ਰ ਚੈੱਕ ਤੇ ਫਿਰ ਮਾਂ ਜੀ ਨੂੰ ਦਈਏ ਦਵਾਈ ਸ਼ਵਾਈ। ਬਸ ਦਿਲ ਘਾਉ ਕਰ ਰਿਹਾ ਤੇ ਬਲੱਡ ਪ੍ਰੈਸ਼ਰ ਚੈੱਕ ਕਰਨਾ ਜ਼ਰੂਰੀ ਹੈ ਨਾ। ਹਾਂ ਯਾਰ ਰਾਤ ਸੌਣਾ ਤੇ ਬੰਦੇ ਦਾ ਕੀ ਪਤਾ ਹੁੰਦਾ ਵਾਧੇ ਘਾਟੇ ਦਾ, ਤੇ ਇਸੇ ਤੋਂ ਚੈੱਕ ਕਰ ਲੈਣਾ ਜ਼ਰੂਰੀ ਹੈ। ਲੋ ਜੀ ਇੱਥੇ ਆਪਾਂ ਕਰਦੇ ਅੱਜ ਦਾ ਵਲੋਗ ਐਂਡ। ਸੱਚ ਇੱਕ ਗੱਲ ਦੱਸਣਾ ਕਿ ਜਿਹੜੀ ਆਟੋ ਮਸ਼ੀਨਾਂ ਨੇ ਇਹ ਸਹੀ ਬਲੱਡ ਚੈੱਕ ਕਰਦੀਆਂ ਨੇ ਜਾਂ ਜਿਹੜੀ ਮੈਨੂਅਲ ਹੈ ਉਹ? ਅਸੀਂ ਤੇ ਹੁਣ ਬਾਬਾ ਜੀ ਸਾਰੇ ਆਟੋ ਨਾਲ ਚੈੱਕ ਕਰਦੇ ਨੇ, ਸਾਰੀ ਫੈਮਿਲੀ ਜਿਹਨੂੰ ਮਸਲਾ ਆਟੋ ਨਾਲ ਚੈੱਕ ਕਰਦੇ ਨੇ। ਮੈਨੂਅਲ ਕਿਸੇ ਨੂੰ ਕਰਨਾ ਨਹੀਂ ਆਉਂਦਾ, ਲੇਕਿਨ ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੀ ਮੈਨੂਅਲ ਮਸ਼ੀਨ ਹੈ ਸਹੀ ਚੈੱਕ ਕਰਦੀ, ਆਟੋ ਸਹੀ ਨਹੀਂ ਚੈੱਕ ਕਰਦੀ। ਅਗਰ ਕਿਸੇ ਨੂੰ ਪਤਾ ਹੈ ਤਾਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ। ਇੱਥੇ ਕਰ ਰਿਹਾ ਅੱਜ ਦਾ ਵਲੋਗ ਐਂਡ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ। ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ। ਇਨਸ਼ਾਅੱਲਾ ਮਿਲਦੇ ਹਾਂ ਸੁਬਹ ਇੱਕ ਨਵੇਂ ਵਲੋਗ ਦੇ ਵਿੱਚ। ਅੱਲਾ ਹਾਫਿਜ਼, ਬਾਏ ਬਾਏ।